ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਥੋੜਾ ਜਿਹਾ ਵਿਸਥਾਰ ਸਹਿਤ ਚਾਨਣਾ ਪਾਇਓ, ਕਿਉਂਕਿ ਖਬਰ ਜਿਹੜੀ ਆ ਉਹ ਇਸ਼ਾਰਾ ਕੁਛ ਹੋਰ ਕਰ ਰਹੀ ਆ। ਉਹਦੀ ਜਿਹੜੀ ਸੁਰਖੀ ਆ, ਪੰਜਾਬ ਦੇ ਵਿੱਚ ਫਿਲਮ ਸਿਟੀ ਬਣੂਗੀ, ਤਾਂ ਇੱਥੋਂ ਤੱਕ ਤਾਂ ਗੱਲ ਠੀਕ ਹੈ, ਪਰ ਅਗਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਬਣੂਗਾ ਜਸ਼ਨਾਂ ਦਾ ਅੱਡਾ। ਹੁਣ ਜਸ਼ਨਾਂ ਦੇ ਅੱਡੇ ਦੇ ਕਈ ਅਰਥ ਕੱਢੇ ਜਾਣਗੇ, ਮਾਮਲਾ ਕੀ ਹੈ ਪੂਰਾ? ਪ੍ਰਵੀਨ ਜੀ, ਅੰਮ੍ਰਿਤਸਰ ਅਸੀਂ ਸੱਚਖੰਡ ਦਰਬਾਰ ਸਾਹਿਬ ਕਾਰਨ, ਸਿੱਧੀ ਦੇ ਘਰ ਕਾਰਨ ਉਸ ਨੂੰ ਹਮੇਸ਼ਾ ਉਹ ਨਾਂ ਲੈਣ ਲੱਗਿਆ ਵੀ ਤੁਹਾਡੇ ਮਨ ਦੇ ਵਿੱਚ ਸਤਿਕਾਰ ਆ ਜਾਂਦਾ। ਬਿਲਕੁਲ ਸਹੀ ਹੈ ਜੀ। ਸੋ ਇਸ ਹਵਾਲੇ ਨਾਲ ਜਦੋਂ ਇਹ ਸਰਕਾਰ ਵੱਲੋਂ ਕਿਹਾ ਗਿਆ ਕਿ ਅੰਮ੍ਰਿਤਸਰ 'ਚ ਜਸ਼ਨਾਂ ਦਾ ਅੱਡਾ ਬਣੂਗਾ, ਤਾਂ ਜਿਹੜਾ ਸਵਾਲ ਤੁਹਾਡੇ ਮਨ 'ਚ ਹੈ ਜਾਂ ਜਿਹੜਾ ਸਵਾਲ ਸਾਡੇ ਸਰੋਤਿਆਂ ਦਰਸ਼ਕਾਂ ਦੇ ਮਨ 'ਚ ਉੱਠ ਰਿਹਾ ਹੋਊਗਾ, ਉਹ ਸਾਡੇ ਵੀ ਮਨ 'ਚ ਉਸੇ ਤਰ੍ਹਾਂ ਉੱਠਿਆ। ਕਿਆ ਕੀ ਆ? ਸਰਕਾਰ ਜਿਹੜੀ ਕਹਿੰਦੀ ਆ ਕਿ ਆਹ ਲੀਡਰ ਨੇ ਜੀ ਜਿਨ੍ਹਾਂ ਨੂੰ ਪੰਜਾਬੀ 'ਚ 45% ਨੰਬਰ ਲੈ ਕੇ ਦਿਖਾ ਦੇਣ ਜੀ। ਪੰਜਾਬ 'ਚ ਮੁੱਦਾ ਬਣਿਆ ਕਿ 7 ਰੱਖੇ ਨੇ ਜੀ ਸਬ ਇੰਸਪੈਕਟਰ ਮਾਨਸੇ ਨੇ, ਉਹਨਾਂ 'ਚੋਂ 6 ਹਰਿਆਣੇ ਦੇ ਨੇ, ਪੰਜਾਬ ਦਾ 1 ਆ। ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਆਹ ਜਿਹੜੇ ਲੀਡਰ ਰੌਲਾ ਪਾਉਂਦੇ ਨੇ ਜੀ, ਇਹ ਪੰਜਾਬੀ 'ਚ 45% ਨੰਬਰ ਲੈ ਕੇ ਦਿਖਾਉਣ। ਖਹਿਰਾ, ਵਿਕਰਮ ਮਜੀਠੀਆ, ਜੇ ਉਹ ਰਾਜਾ ਵੜਿੰਗ ਸਭ ਦਾ ਰੌਲਾ ਪਾ। ਨਾ ਤਾਂ ਖਹਿਰੇ ਨੇ ਸਬ ਇੰਸਪੈਕਟਰ ਲੱਗਣਾ, ਨਾ ਵੜਿੰਗ ਨੇ ਲੱਗਣਾ, ਨਾ ਮਜੀਠੀਆ ਨੇ ਲੱਗਣਾ। ਤੇ ਇਹ ਕੀ ਮਤਲਬ ਵੀ ਤੁਸੀਂ ਉਹਨਾਂ ਨੂੰ ਕਹਿੰਦੇ ਹੋ 45% ਨੰਬਰ ਲਓ ਨਾ ਲਓ, ਪੰਜਾਬ ਦੇ ਮੁੰਡੇ ਨਾਲ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਨਿਆਣਿਆਂ ਨੂੰ 45% ਨੰਬਰ ਨਹੀਂ ਲੈਣੇ ਆਉਂਦੇ ਪੰਜਾਬੀ 'ਚ। ਤੁਸੀਂ ਪੂਰੇ ਪੰਜਾਬ ਦੇ ਨਿਆਣਿਆਂ ਨੂੰ ਨਲਾਇਕ ਦੱਸ ਰਹੇ ਹੋ ਉਹਦਾ ਮਤਲਬ। ਤੇ ਅਗਲੇ ਤੁਹਾਡਾ ਚਿੱਠਾ ਕੱਢ ਲਏ, ਕਹਿੰਦੇ ਤੁਸੀਂ ਦੱਸ ਦਿਓ ਤੁਸੀਂ ਤਾਂ ਪੜ੍ਹਾਈ ਵੀ ਨਹੀਂ ਪੂਰੀ ਕੀਤੀ ਵੀ। ਇਸੇ ਤਰ੍ਹਾਂ ਇਹ ਹੁਣ ਸਰਕਾਰ ਜਿਹੜਾ ਦਮ ਭਰਦੀ ਆ ਪੰਜਾਬੀ ਦਾ, ਪੰਜਾਬੀਅਤ ਦਾ, ਉਹ ਲੈ ਕੇ ਆਈ ਜੀ ਸੈਲੀਬ੍ਰੇਸ਼ਨ ਪੁਆਇੰਟ ਖੋਲਾਂਗੇ ਕਹਿੰਦੇ ਅੰਮ੍ਰਿਤਸਰ। ਹੁਣ ਸੈਲੀਬ੍ਰੇਸ਼ਨ ਪੁਆਇੰਟ ਨੂੰ ਮੈਨੂੰ ਦੱਸ ਦਿਓ ਜੀ ਪੰਜਾਬੀ 'ਚ ਕੀ ਕਹਿੰਦੇ ਆ? ਠੀਕ ਆ, ਜਸ਼ਨਾਂ ਦਾ ਅੱਡਾ। ਜਸ਼ਨਾਂ, ਠੀਕ ਹੈ ਨਾ ਜੀ। ਹਾਂਜੀ। ਹੁਣ ਇਹ ਕਰਨਾ ਕੀ ਆ? ਕਹਿੰਦੇ ਜੀ ਅਸੀਂ ਪੰਜਾਬ ਦੇ ਅੰਦਰ ਕੱਲ ਅਸਲ ਦੇ ਵਿੱਚ ਕੀ ਆ, 3 ਰੋਜ਼ਾ ਸ਼ੁਰੂ ਹੋਇਆ ਜੀ ਇਹਨਾਂ ਦਾ ਟੂਰਿਜ਼ਮ ਹੱਬ, ਟੂਰਿਜ਼ਮ ਮੇਲਾ ਹੈ ਨਾ, ਉਹ ਮੋਹਾਲੀ 'ਚ ਸ਼ੁਰੂ ਹੋਇਆ। ਤੇ ਪਹਿਲੇ ਦਿਨ ਉਹ ਕਮੇਡੀ ਸ਼ੋਅ ਸੀਗਾ। ਠੀਕ ਹੈ। ਕੀ ਉਹ ਪਾਲ ਜਿੰਨੇ ਵੀ ਲਾਫਟਰ ਚੈਲੰਜ 'ਚ ਰਹੇ ਨੇ, ਸਿਰਫ ਇੱਕ ਰਾਜੂ ਸ਼੍ਰੀਵਾਸਤਵ ਨਹੀਂ ਆ ਸਕੇ ਕਿਉਂਕਿ ਉਹ ਇਸ ਦੁਨੀਆ 'ਚੋਂ ਨਹੀਂ ਰਹੇ। ਜੀ। ਲਾਫਟਰ ਚੈਲੰਜ ਸ਼ੋਅ ਦੇ ਵਿੱਚ ਜਿੱਥੋਂ ਕਪਿਲ ਸ਼ਰਮਾ ਦੇ ਨਾਲ ਭਗਵੰਤ ਮਾਨ ਦਾ ਵੀ ਕੈਰੀਅਰ ਦੀ ਇੱਕ ਨਵੀਂ ਤਰ੍ਹਾਂ ਦੀ ਉਡਾਨ ਹੁੰਦੀ ਆ, ਉਹ ਉਸ ਮੰਚ ਦੇ ਜਿੰਨੇ ਧੁਰੰਦਰ ਰਹੇ ਨੇ ਉਹ ਸਾਰੇ ਕੱਲ ਸੱਦੇ ਵੀ ਸੀ ਲਗਭਗ। ਠੀਕ ਹੈ। ਉਹਨਾਂ ਸਾਰਿਆਂ ਨੂੰ ਸਟੇਜ ਤੇ ਬਿਠਾ ਕੇ ਸਣੇ ਕਪਿਲ ਸ਼ਰਮਾ ਇਹ ਉਹ ਸਾਰੇ ਹੋ ਹੈ ਨਾ, ਤੇ ਉਹਨਾਂ ਰਾਹੀਂ ਇਹ ਕਿਹਾ ਗਿਆ ਕਿ ਅਸੀਂ ਜੀ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ 'ਚ ਆ ਕੇ ਆਪਣੇ ਸ਼ੋਅ ਕਰੋ, ਪੰਜਾਬ 'ਚ ਆ ਕੇ ਫਿਲਮਾਂ ਬਣਾਓ, ਪੰਜਾਬ 'ਚ ਆ ਕੇ ਕਰੋ, ਅਸੀਂ ਫਿਲਮ ਇੰਡਸਟਰੀ ਬਣਾਵਾਂਗੇ। ਚੰਗੀ ਗੱਲ ਹੈ ਜੀ, ਬਣਨੀ ਚਾਹੀਦੀ ਹੈ ਫਿਲਮ ਇੰਡਸਟਰੀ, ਉਹਦੇ ਨਾਲ ਪੰਜਾਬ 'ਚ ਟੂਰਿਸਟ ਵਧੂਗਾ। ਕਹਿੰਦੇ ਜੀ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਸੈਲੀਬ੍ਰੇਸ਼ਨ ਪੁਆਇੰਟ ਖੋਲਣ ਜਾ ਰਹੇ ਹਾਂ। ਬਕਾਇਦਾ ਤੌਰ ਤੇ ਇਹ ਹਵਾਲਾ ਦਿੱਤਾ ਗਿਆ ਕਿ ਇੱਥੇ ਅਸੀਂ ਅੰਮ੍ਰਿਤਸਰ ਖੇਤਰ ਤੋਂ, ਸ਼ਹਿਰ ਤੋਂ ਬਾਹਰ 100 ਏਕੜ ਜ਼ਮੀਨ ਲਵਾਂਗੇ। ਉਹਨੂੰ ਬੈਡਿੰਗ ਡੈਜ਼ਿਗਨੇਸ਼ਨ ਸੈਂਟਰ ਬਣਾਉਣਾ ਕਹਿੰਦੇ। ਠੀਕ ਹੈ। ਤੇ ਉਹਨੂੰ ਅਸੀਂ ਸੈਲੀਬ੍ਰੇਸ਼ਨ ਪੁਆਇੰਟ ਬਣਾਵਾਂਗੇ ਤਾਂ ਕਿ ਜਸ਼ਨਾਂ ਦਾ ਅੱਡਾ, ਉੱਥੇ ਆਮ ਬੰਦੇ ਨੇ, ਸਧਾਰਨ ਬੰਦੇ ਨੇ, ਖਾਸ ਬੰਦੇ ਨੇ, ਮਿਡਲ ਕਲਾਸ ਨੇ, ਹਾਈ ਪ੍ਰੋਫਾਈਲ ਨੇ, ਬਹੁਤ ਹਾਈ ਪ੍ਰੋਫਾਈਲ ਨੇ। ਜੇ ਵਿਆਹ ਕਰਨੇ ਆ ਤਾਂ ਫਿਰ ਉਹ ਕਹਿੰਦੇ ਕਿ ਜੀ ਇੱਥੇ ਆ ਕੇ ਕਰ ਸਕਦੇ, ਉਹਦੇ ਲਈ ਹਰ ਤਰ੍ਹਾਂ ਦਾ ਬਜਟ ਵਾਲਾ ਹੋਊਗਾ। ਇੱਕੋ ਛੱਤ ਥੱਲੇ ਅਸੀਂ ਇੰਨੇ ਅੱਡੇ ਦੇ ਦੇਣੇ ਆ ਵਿਆਹ ਕਰਨ ਦੇ। ਆਪਣਾ ਜਨਮ ਦਿਨ ਮਨਾਓ, ਇੱਥੇ ਆ ਕੇ ਆਪਣਾ ਵਿਆਹ ਕਰੋ। ਹਵਾਲਾ ਕੀ ਦਿੰਦੇ ਆ ਕਿ ਜੀ ਤੁਸੀਂ ਅੱਜ ਵਿਆਹ ਕਰੋ, ਉੱਥੋਂ ਹੀ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਆਓ, ਨਾਲੇ ਤੁਹਾਡਾ ਜੀ ਜਸ਼ਨਾਂ ਦੇ ਅੱਡੇ ਜਸ਼ਨ ਹੋ ਜਾਊਗਾ, ਨਾਲੇ ਗੁਰੂ ਘਰ ਦੇ ਦਰਸ਼ਨ ਹੋ ਜਾਣਗੇ। ਅਸੀਂ ਇਹ ਕਰਨ ਜਾ ਰਹੇ ਹਾਂ। ਚਲੋ, ਹੋ ਸਕਦਾ ਇਹਦੇ ਨਾਲ ਹੋਟਲ ਇੰਡਸਟਰੀ ਨੂੰ, ਟੂਰਿਸਟ ਇੰਡਸਟਰੀ ਨੂੰ, ਲੋਕਾਂ ਦੇ ਕਾਰੋਬਾਰ ਨੂੰ ਇੱਕ ਪ੍ਰਫੁੱਲਤਾ ਮਿਲੇ। ਪਰ ਜਦੋਂ ਅੰਮ੍ਰਿਤਸਰ ਦੇ ਨਾਲ ਇਹ ਸ਼ਬਦ ਜੁੜਦਾ ਸੈਲੀਬ੍ਰੇਸ਼ਨ ਪੁਆਇੰਟ, ਜਸ਼ਨਾਂ ਦਾ ਅੱਡਾ, ਬੇਸ਼ੱਕ ਇਹ ਨਹੀਂ ਹੈ ਕਿ ਉੱਥੇ ਕਿਹੜਾ ਹੋਟਲ ਨਹੀਂ ਖੁੱਲੇ ਪਹਿਲਾਂ ਤੋਂ, ਪਰ ਵੀ ਇਹ ਵੀ ਆਪਣੇ ਆਪ ਸਵਾਲ ਹੈ ਕਿ ਅਸੀਂ ਕਿਉਂ ਘੱਟੋ ਘੱਟ ਆਪਣੀਆਂ ਪਵਿੱਤਰ ਪਾਵਨ ਨਗਰੀਆਂ ਨੂੰ ਪਾਵਨ ਨਹੀਂ ਰੱਖ ਪਾ ਰਹੇ। ਹਾਂਜੀ, ਬਿਲਕੁਲ ਸਹੀ ਹੈ। ਇਹ ਸਾਡੇ ਸਾਰਿਆਂ ਤੇ ਸਵਾਲ ਹੈ। ਉਹਦੇ ਗਲਿਆਰੇ ਦੇ ਆਲੇ ਦੁਆਲੇ ਦੇ ਕਿੰਨੇ ਹੋਟਲਾਂ 'ਚ ਕੀ ਕੁਛ ਕਰਤੂਤਾ ਸਾਹਮਣੇ ਆ ਜਾਂਦੀ ਹੈ, ਕਿੰਨਾ ਮੰਦਭਾਗਾ ਹੈ। ਬਿਲਕੁਲ ਜੀ, ਬਿਲਕੁਲ। ਆਪਾਂ ਪਿਛਲੇ ਦਿਨੀ ਵੀਡੀਓ ਵੇਖ ਕੇ ਹਟੇ। ਬਿਲਕੁਲ। ਸੋ ਇਸ ਲਈ ਇਹ ਸਾਰਿਆਂ ਤੇ ਸਭ ਨੂੰ ਕੰਮ ਕਰਨੀ ਚਾਹੀਦੀ। ਪਰ ਸਰਕਾਰ ਜੇਕਰ ਲੋਕਾਂ ਨਾਲੋਂ, ਆਮ ਵਿਅਕਤੀਆਂ ਨਾਲੋਂ ਵੱਧ ਕੇ 4 ਕਦਮ ਅੱਗੇ ਇਹੋ ਜਿਹਾ ਕੰਮ ਕਰਦੀਆਂ ਤਾਂ ਵਿਵਾਦ ਉੱਠੂਗਾ ਜਨਾਬ। ਸਰਕਾਰਾਂ ਨੂੰ ਤਾਂ ਰਾਹ ਦਸੇਰਾ ਬਣਨਾ ਹੁੰਦਾ। ਚਲੋ, ਇਹਦੇ ਨਾਲ ਇੱਕ ਚੰਗੀ ਪਹਿਲ ਕਦਮੀ ਦੀ ਗੱਲ ਵੀ ਕੀਤੀ ਸਰਕਾਰ ਨੇ। ਉਹ ਕਹਿੰਦੇ ਜੀ ਸਾਰਾਗੜ੍ਹੀ ਯਾਦਗਾਰ ਬਣਾਵਾਂਗੇ, ਹਰੀਕੇ ਪੱਤਣ ਨੂੰ ਟੂਰਿਸਟ ਹੱਬ ਵਜੋਂ ਕ੍ਰੀਏਟ ਕਰਾਂਗੇ।
ਰੋਪੜ ਨੰਗਲ ਦੇ ਵਿੱਚ ਜਿੱਥੇ ਜਿੱਥੇ ਪੁਆਇੰਟ ਹੈਗੇ ਨੇ ਉਹਨਾਂ ਨੂੰ ਉਭਾਰਾਂਗੇ। ਸੋ ਪੰਜਾਬ ਦੇ ਵਿੱਚ ਅਸੀਂ ਟੂਰਿਸਟ ਲਿਆਉਣਾ ਚਾਹੁੰਦੇ ਹਾਂ, ਹੈ ਨਾ, ਸੈਲਾਨੀ ਲਿਆਉਣਾ ਚਾਹੁੰਦੇ ਹਾਂ, ਉਹਦੇ ਲਈ ਅਸੀਂ ਪੁਆਇੰਟ ਚਿੰਨ੍ਹਿਤ ਕੀਤੇ ਨੇ। ਹੁਣ ਮੇਰਾ ਸਵਾਲ ਹੈ ਜਨਾਬ ਇੱਕ ਜੀ, ਪ੍ਰਕਾਸ਼ ਸਿੰਘ ਬਾਦਲ ਦੇ ਅਗਵਾਈ ਵਾਲੇ ਅਕਾਲੀ ਦਲ ਦੀ ਸਰਕਾਰ ਨੇ ਦਮ ਭਰਿਆ ਕਿ ਅਸੀਂ ਅਨੰਦਪੁਰ ਸਾਹਿਬ 'ਚ ਵਿਰਾਸਤ-ਏ ਖਾਲਸਾ ਬਣਾਇਆ। ਹਾਂਜੀ, ਕਹਿੰਦੇ ਜੀ ਅਸੀਂ ਜੰਗੇ ਆਜ਼ਾਦੀ ਯਾਦਗਾਰ ਬਣਾਈ। ਕਹਿੰਦੇ ਜੀ ਅਸੀਂ ਦਰਬਾਰ ਸਾਹਿਬ ਦਾ ਗਲਿਆਰਾ ਨੂੰ ਨਵੀਂ ਦਿੱਖਤ ਔਰ ਰੂਹਾਨੀ ਦਿੱਖ ਦਿੱਤੀ, ਹੈ ਨਾ ਜੀ। ਅਸੀਂ ਜੀ ਕਹਿੰਦੇ ਕਿ ਮਤਲਬ ਕਿ ਹਰੀਕੇ ਪੱਤਣ ਤੇ ਬੱਸ ਚਲਾਈ ਸੁਖਬੀਰ ਬਾਦਲ ਨੇ। ਉਹ ਸਾਰਾ ਮਾਨ ਸਰਕਾਰ ਕਹਿੰਦੀ ਭ੍ਰਿਸ਼ਟਾਚਾਰੀ ਦਾ ਕੰਮ ਸੀ ਜੀ। ਠੀਕ ਹੈ। ਅਗਲੇ ਕਹਿੰਦੇ ਅਸੀਂ ਤਾਂ ਟੂਰਿਸਟ ਵਧਾਉਣ ਲਈ ਕੰਮ ਕੀਤਾ। ਜੇ ਉਹ ਜੰਗੇ ਆਜ਼ਾਦੀ ਯਾਦਗਾਰ ਬਣਾਉਂਦੇ ਨੇ ਤਾਂ ਉਹ ਭ੍ਰਿਸ਼ਟਾਚਾਰੀ ਦਾ ਅੱਡਾ। ਤੁਸੀਂ ਜਿਹੜੀ ਯਾਦਗਾਰ ਸਾਰੋਗੇ ਕਹਿੰਦੇ ਜੀ ਉਹ ਬਦਲ ਕੇ ਸੈਲਾਨੀਆਂ ਲਈ ਹੈ ਜੀ। ਇਹ ਦੋਹਰੇ ਪੈਮਾਨੇ ਕਿਉਂ ਨੇ ਫਿਰ? ਜਾਂ ਤਾਂ ਫਿਰ ਇਹ ਮੰਨੋ ਕਿ ਹਾਂ ਭਾਈ ਉਹਨਾਂ ਨੇ ਇੱਥੋਂ ਪੈਸੇ ਖਾਦੇ ਸੀ, ਸਾਨੂੰ ਹੁਣ ਸਮਝੇ ਕਿ ਇਸੇ ਤਰ੍ਹਾਂ ਪੈਸੇ ਖਾਏ ਜਾਣੇ, ਅਸੀਂ ਪੈਸੇ ਖਾਣ ਦਾ ਅੱਡਾ ਬਣਾਉਣਾ ਜੀ, ਚਾਹੇ ਉਹ ਜਸ਼ਨਾਂ ਦੇ ਅੱਡੇ ਦੇ ਰੂਪ ਚ ਹੋਵੇ, ਚਾਹੇ ਉਹ ਯਾਦਗਾਰ ਦੇ ਰੂਪ ਚ ਹੋਵੇ। ਚਰਨਜੀਤ ਚੰਨੀ ਕਹਿੰਦਾ ਮੈਂ ਵੱਡੇ ਸਾਹਿਬਜ਼ਾਦਿਆਂ ਦੇ ਹਵਾਲੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਇੱਕ ਬੜੀ ਕਮਾਲ ਦੀ ਯਾਦਗਾਰ ਬਣਾਈ ਹੈ, ਇਤਿਹਾਸ ਸੰਭਾਲਿਆ। ਇਹ ਕਹਿੰਦੇ ਨਹੀਂ ਜੀ ਪੈਸੇ ਖਾਦੇ ਆ ਉੱਥੇ। ਠੀਕ ਹੈ। ਤੇ ਹੁਣ ਤੁਸੀਂ ਕਹਿੰਦੇ ਹੋ ਅਸੀਂ ਬਣਾਉਣਾ। ਮੁੱਖ ਮੰਤਰੀ ਸਾਹਿਬ ਚੇਚੇ ਤੌਰ ਤੇ ਕਹਿੰਦੇ ਕਿ ਹਰੀਕੇ ਪੱਤਣ ਨੂੰ ਉਭਾਰਿਆ ਕਿਉਂ ਨਹੀਂ ਗਿਆ, ਮੈਂ ਉਭਾਰਨਾ ਚਾਹੁੰਦਾ। ਤੇ ਸੁਖਬੀਰ ਬਾਦਲ ਕਹਿੰਦਾ ਮੇਰੀ ਬੱਸ ਕੀ ਕਰਨ ਗਈ ਸੀ ਉੱਥੇ, ਬੱਸ ਉਭਾਰਨੇ ਗਈ ਸੀ ਟੂਰਿਸਟ ਨੂੰ। ਸੋ ਇਹ ਇੱਕ ਦੂਏ ਨੂੰ ਮਤਲਬ ਭੰਡਣ ਦੀ, ਅਕਾਲੀ ਦੀ ਸਰਕਾਰ ਦੇ ਕੰਮਾਂ ਨੂੰ ਕਾਂਗਰਸ ਦੇ ਆਪ ਵਾਲੇ ਕਹਿੰਦੇ ਗਲਤ ਹੈ, ਕਾਂਗਰਸ ਦੇ ਕੰਮਾਂ ਨੂੰ ਅਕਾਲੀ ਤੇ ਆਪ ਕਹਿੰਦੇ ਗਲਤ ਨੇ। ਹੁਣ ਆਪ ਵਾਲੇ ਜੋ ਕਰਨਗੇ ਉਹਨਾਂ ਨੂੰ ਅਕਾਲੀ ਤੇ ਕਾਂਗਰਸੀ ਕਹਿਣਗੇ ਗਲਤ ਹੈ। ਤੇ ਫਿਰ ਠੀਕ ਕੌਣ ਹੈ ਜਨਾਬ, ਸਾਨੂੰ ਇਹ ਦੱਸ ਦਿਓ। ਪੰਜਾਬ ਕਿਹਦੇ ਪਰ ਭਰੋਸਾ ਕਰੇ, ਸਾਨੂੰ ਇਹ ਦੱਸ ਦਿਓ। ਪੰਜਾਬ ਨਾਲ ਕਦਮ ਕਦਮ ਤੋਂ ਹੁਣ ਇਹ ਟੂਰਿਸਟ ਦੇ ਨਾਂ ਦੇ ਉੱਤੇ ਕੀ ਸੱਚਮੁੱਚ ਦੇਸ਼ ਦੇ ਵਿੱਚ ਪ੍ਰਵੀਨ ਜੀ ਇਸ ਮੌਕੇ ਟੂਰਿਸਟ ਇੰਡਸਟਰੀ 17 ਲੱਖ ਕਰੋੜ ਦੀ ਹੈ ਲਗਭਗ। ਠੀਕ ਹੈ। ਤੇ ਉਹਦੇ ਵਿੱਚੋਂ ਪੰਜਾਬ ਦੀ ਕੁੱਲ GDP ਦੀ 8% ਹੈ ਸਿਰਫ, ਮਤਲਬ 14-15 ਹਜ਼ਾਰ ਕਰੋੜ ਦੀ। ਤੇ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਇਹਨੂੰ 30 ਕਰੋੜ ਤੱਕ, 30,000 ਕਰੋੜ ਤੱਕ ਲੈ ਕੇ ਜਾਣਾ। ਸੋ ਉਹਦੇ ਲਈ ਧਰਾਤਲ ਤੇ ਕੰਮ ਕਰਨਾ ਪੈਣਾ। ਉਹਦੇ ਲਈ ਇੱਕ ਰੋਡ ਮੈਪ ਬਣਾਉਣਾ ਪੈਣਾ। ਸਟੇਜ ਲਾਈ, ਮਜਵਾ ਲਾਇਆ, 3 ਦਿਨ ਪਹਿਲਾਂ ਵੀ ਲਾਏ ਸੀਗੇ ਕਿ ਇੰਨੀ ਇੰਡਸਟਰੀ ਆ ਰਹੀ ਹੈ ਜੀ, ਕੰਪਨੀਆਂ ਦੇ ਨਾਂ ਦੱਸੇ ਸੀ ਜੀ, ਬੜੇ ਬੜੇ ਉਦਯੋਗਪਤੀਆਂ ਨਾਲ ਗੱਲ ਹੋ ਗਈ ਜੀ, ਕਿੱਥੇ ਗਿਆ ਜੀ ਉਹ? ਜੀ ਦੱਸ ਦਿਓ ਮੈਨੂੰ ਜੇ ਯਾਦ ਹੋਵੇ। ਸੋ ਇਹ ਇਸ਼ਤਿਹਾਰਬਾਜ਼ੀ, ਪ੍ਰਚਾਰਬਾਜ਼ੀ ਦੀ ਬਜਾਏ ਕੰਮ ਕਰੇ ਸਰਕਾਰ। ਦੂਜਿਆਂ ਦੇ ਕੰਮਾਂ ਨੂੰ ਭੰਡੋ, ਆਪਣੇ ਨੂੰ ਪ੍ਰਚਾਰੋ। ਇਹ ਪਹਿਲੇ ਵੀ ਕਰਦੇ ਆਏ, ਹੁਣ ਵੀ ਉਹੀ ਹੋ ਰਿਹਾ। ਜਦੋਂ ਪੰਜਾਬ ਦੇ ਵਿੱਚ ਸੈਲਾਨੀ ਆਉਣ ਲੱਗਣਗੇ, ਪ੍ਰਵੀਨ ਜੀ, ਅਨੰਦਪੁਰ ਸਾਹਿਬ ਔਰ ਨੈਣਾ ਦੇਵੀ ਜੀ, 2 ਇਹੋ ਜਿਹੇ ਧਾਰਮਿਕ ਸਥਲ ਨੇ, ਜਿਹੜਾ ਸ਼ਰਧਾਲੂ ਅਨੰਦਪੁਰ ਸਾਹਿਬ ਜਾਂਦਾ ਹੈ ਉਹ ਪਹਾੜੀ ਖੇਤਰ ਦੀ ਸੈਰਗਾਹ ਦੇ ਹਵਾਲੇ ਨਾਲ ਵੀ ਜੇ ਨੈਣਾ ਦੇਵੀ ਕੰਨੀ ਜਾਇਆ ਹੁੰਦਾ ਹੈ ਤਾਂ ਉਹਦੇ ਨਾਲ ਇੱਕ ਸੈਰਗਾਹ ਦਾ ਰਾਹ ਖੁੱਲਦਾ ਹੈ। ਜਿਹੜੇ ਸ਼ਰਧਾਲੂ ਬਤੌਰ ਮਾਤਾ ਦੇ ਉਪਾਸਕ ਹੋਣ ਨਾਤੇ ਨੈਣਾ ਦੇਵੀ ਜਾਂਦੇ ਨੇ, ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਆਉਂਦੇ ਨੇ। ਸੋ ਇਹ ਜਿਹੜੀ ਇਹ ਸਾਂਝ ਹੈ, ਇਸ ਨੂੰ ਦੋਏ ਸੂਬੇ ਕਿੰਨੇ ਸਾਲਾਂ ਤੋਂ ਉਭਾਰਨ ਦੇ ਦਮ ਭਰਦੇ ਨੇ, ਕਿਉਂ ਨਹੀਂ ਉੱਭਰ ਸਕਿਆ? ਨਹੀਂ ਉੱਭਰ ਸਕਿਆ ਜੀ। ਤੇ ਉਹ ਸਭ ਦੇ ਨਾਲ ਨੰਗਲ ਵਰਗਾ ਤੁਹਾਡੇ ਕੋਲ ਡੈਮ ਹੈ, ਤੁਹਾਡੇ ਕੋਲ ਉੱਥੇ ਝੀਲਾਂ ਨੇ, ਤੁਹਾਡੇ ਕੋਲ ਉੱਥੇ ਦਰਿਆ ਨੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਟੂਰਿਸਟ ਸਭ ਵਜੋਂ ਉਭਾਰ ਸਕੇ? ਬੱਦੀ ਦੇ ਕੋਲ ਇੱਕ ਇੰਨਾ ਕਮਾਲ ਦੀ ਥਾਂ ਹੈ ਪੰਜਾਬ ਦੀ, ਉਹਨੂੰ ਕਿਉਂ ਨਹੀਂ ਉਭਾਰ ਸਕੇ? ਹਰੀਕੇ ਪੱਤਣ ਦੇਖ ਕੇ ਅੱਖਾਂ ਖੁੱਲਦੀਆਂ ਕਿ ਅਸੀਂ ਪੰਜਾਬ 'ਚ ਆ, ਉਸ ਨੂੰ ਕਿਉਂ ਨਹੀਂ? ਸੋ ਜਾਂ ਤਾਂ ਸਰਕਾਰ ਉਭਾਰ ਕੇ ਦਿਖਾਵੇ ਜੀ, ਤੇ ਪਰ ਅੰਮ੍ਰਿਤਸਰ ਵਾਲੇ ਮਾਮਲੇ ਦੇ ਉੱਤੇ ਨਵਾਂ ਵਿਵਾਦ ਨਾ ਗਲ ਪਾ ਦੇਵੇ ਜੀ।